ਸਾਰੇ ਦੋਸਤਾਂ ਨੂੰ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ। ਇਸ ਟਾਈਮ ਹਨ ਸਾਡੇ ਨਾਲ ਇੱਥੇ ਮੌਜੂਦ ਗੁਰਦੁਆਰਾ ਜਨਮ ਸਥਾਨ ਦੇ ਵਿੱਚ ਕਲਿਆਣ ਸਿੰਘ ਪੰਜਾਬੀ ਦੇ ਉਸਤਾਦ ਤੇ ਹੈ ਨਹੀਂ, ਲੇਕਿਨ ਇੱਕ ਇਸ ਗੁਰਦੁਆਰੇ ਦੇ ਨਾਲ ਵੀ ਉਹਨਾਂ ਦੀ ਫੈਮਿਲੀ ਦਾ ਇੱਕ ਖਾਸ ਰਿਸ਼ਤਾ ਹੈ। ਉਹਨਾਂ ਦੀ ਜਿਹੜੀ ਸਰਵਿਸਿਜ਼ ਹਨ ਪਿਛਲੇ 50 ਸਾਲ ਤੋਂ ਜਾਂ ਇਸ ਤੋਂ ਵੀ ਜ਼ਿਆਦਾ, ਉਹ ਇਸ ਗੁਰਦੁਆਰੇ ਦੇ ਨਾਲ ਉਹਨਾਂ ਦੀ ਜੁੜੀਆਂ ਹੋਈਆਂ ਹਨ। ਇਹਨਾਂ ਦੀ ਮਾਤਾ ਇੱਥੋਂ ਦਾ ਪ੍ਰਸ਼ਾਦ ਜਿਹੜਾ ਹੈ ਉਹ ਪਿਛਲੇ 50 ਸਾਲਾਂ ਤੋਂ ਉਹ ਆਪਣੇ ਬਣਾ ਰਹੇ ਹਨ, ਔਰ ਇਹਨਾਂ ਦੇ ਵਾਲਿਦ ਸਾਹਿਬ ਉਸ ਤੋਂ ਪਹਿਲੇ ਹੀ ਇਸ ਗੁਰਦੁਆਰੇ ਦੇ ਨਾਲ ਜੁੜੇ ਹਨ। ਕਲਿਆਣ ਸਿੰਘ ਤੋਂ ਅਸੀਂ ਪੁੱਛਦੇ ਹਾਂ ਇਸ ਟਾਈਮ ਕਿ ਜਿਹੜੀਆਂ 550ਵੇਂ ਜਨਮ ਦਿਨ ਦੇ ਹਵਾਲੇ ਦੇ ਨਾਲ ਮੁਖਤਲਿਫ ਤਕਰੀਬਾਤ ਹੋ ਰਹੀਆਂ ਹਨ, ਉਹਦੇ ਵਾਸਤੇ ਕੋਈ ਸਾਨੂੰ ਦੱਸੋ ਕਿ ਕੀ ਤਿਆਰੀਆਂ ਹੋ ਚੁੱਕੀਆਂ ਹਨ। ਔਰ ਹੁਣ ਚੂੰਕਿ ਸੰਗਤਾਂ ਦਾ ਆਉਣਾ ਵੀ ਸ਼ੁਰੂ ਹੋ ਗਿਆ ਹੈ, ਜਿਸ ਤਰ੍ਹਾਂ ਅਸੀਂ ਦੇਖ ਰਹੇ ਸੀ ਕੋਈ ਥੋੜ੍ਹੀ ਦੇਰ ਪਹਿਲੇ ਕਿ ਕੁਝ ਲੋਕ ਇੱਥੇ ਇੰਟਰ ਵੀ ਹੋਏ, ਇਹਦੇ ਬਾਰੇ ਕੋਈ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਕੀ ਤਫਸੀਲ ਹੈ, ਕੀ ਪ੍ਰੋਗਰਾਮ ਦੀ ਕੀ ਡਿਟੇਲ ਹੈ, ਇਹ ਕਾਇੰਡਲੀ ਦੱਸੋ ਜੀ। ਬਿਲਕੁਲ, ਅਸੀਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੈ ਉਹ 3 ਹਿੱਸਿਆਂ 'ਚ ਤਕਸੀਮ ਕਰਦੇ ਹਾਂ। ਇੱਕ ਜਿਹੜੇ ਅਖੰਡ ਪਾਠ ਦੀ ਆਰੰਭਤਾ ਹੈ, ਦੂਸਰਾ ਜਿਹੜਾ ਮੇਨ ਮਰਕਜ਼ੀ ਤਕਰੀਬਾਤ ਨੇ 550 ਸਾਲਾਂ ਦੀਆਂ, ਤੀਸਰਾ ਨਗਰ ਕੀਰਤਨ ਦੀਆਂ। ਸੋ ਪਹਿਲੀ ਇਹ ਹੈ ਕਿ ਅੰਦਰ ਗੁਰੂ ਘਰ ਦੇ ਵਿੱਚ 10 ਦੀ ਰਾਤ ਨੂੰ ਜਿਹੜਾ ਹੈ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਸ ਵਾਸਤੇ ਸਾਰੇ ਗੁਰੂ ਘਰ ਦੀ ਵਾਈਟ ਵਾਸ਼ ਹੋ ਚੁੱਕੀ ਹੈ। ਅੰਦਰ ਦੀ ਜਿਹੜੀ ਮੇਨ ਜਿਹੜੀ ਇਮਾਰਤ ਹੈ ਉਸ ਨੂੰ ਸਾਰੀ ਜਿਹੜੀ ਮੁਰੰਮਤ ਸੀ ਉਹ ਹੋ ਚੁੱਕੀ ਹੈ। ਜਿਹੜੀਆਂ ਨਵੀਆਂ ਇਮਾਰਤਾਂ ਨੇ ਉਹ ਵੀ ਕਾਫੀ ਬਣ ਚੁੱਕੀਆਂ ਨੇ। ਔਰ 550 ਸਾਲਾਂ ਦੇ ਵਿੱਚ 3-4 ਜਗ੍ਹਾ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਰਿਹਾਇਸ਼ ਦਾ ਪ੍ਰੋਗਰਾਮ ਹੈ। ਉਹਦੇ ਵਿੱਚ ਪਹਿਲੇ ਰਿਹਾਇਸ਼ ਨਨਕਾਣਾ ਸਾਹਿਬ ਦੇ ਵਿੱਚ ਹੋਏਗੀ, ਦੂਸਰੀ ਜਿਹੜੀ ਹੈ ਉਹ ਗੁਰਦੁਆਰਾ ਤੰਬੂ ਸਾਹਿਬ ਹੋਏਗੀ, ਤੀਸਰਾ ਜਿਹੜਾ ਹੈ ਇੱਥੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਵੀ ਪਾਕਿਸਤਾਨ ਸਰਕਾਰ ਵੱਲੋਂ ਜਿਹੜੇ ਹੈ ਨੇ ਉਹ ਕਮਰੇ ਰੱਖੇ ਗਏ ਨੇ। ਔਰ ਖਾਸਾ ਵੱਡਾ ਇੰਤਜ਼ਾਮ ਹੈ ਸਾਡੇ ਕੋਲ ਇਸ ਵੇਲੇ, ਤਕਰੀਬਨ 1.5 ਤੋਂ 2 ਲੱਖ ਬੰਦਿਆਂ ਦਾ ਇੰਤਜ਼ਾਮ ਜਿਹੜਾ ਹੈ ਉਹ ਹੋ ਚੁੱਕਿਆ। 1.5 ਤੋਂ 2 ਲੱਖ ਬੰਦਾ ਉਹ ਗੁਰਦੁਆਰਾ ਔਰ ਆਸ-ਪਾਸ ਉਹਨਾਂ ਦੀ ਰਿਹਾਇਸ਼ ਦਾ ਇੰਤਜ਼ਾਮ ਹੈ, ਨਾਈਟ ਸਟੇ ਦਾ ਉਹਨਾਂ ਦਾ। ਜੀ ਬਿਲਕੁਲ। ਔਰ ਲੰਗਰ ਹਾਲ ਜਿਹੜੇ ਨੇ ਉਹ ਹਰ ਗੁਰੂ ਘਰ ਦੇ ਵਿੱਚ, ਜਿਹੜੇ 6 ਗੁਰੂ ਘਰ ਨੇ ਉਹਨਾਂ 6 ਗੁਰੂ ਘਰ ਦੇ ਵਿੱਚ ਲੰਗਰ ਚੱਲੇਗਾ। ਇਸ ਤੋਂ ਇਲਾਵਾ ਵੀ ਲੰਗਰ ਜਿਹੜਾ ਹੈ ਉਹ ਚੁੰਗੀ ਨੰਬਰ 5 ਦੇ ਉੱਤੇ ਜਿੱਥੇ ਸਰਕਾਰ ਵੱਲੋਂ ਰਿਹਾਇਸ਼ ਰੱਖੀ ਗਈ ਹੈ ਉੱਥੇ ਵੀ ਲੰਗਰ ਚੱਲੇਗਾ। ਸੋ ਆਸੇ ਪਾਸੇ ਦੇ ਏਰੀਆਜ਼ ਦੇ ਵਿੱਚ ਵੀ ਲੰਗਰ ਦਾ ਬੜਾ ਵਧੀਆ ਇੰਤਜ਼ਾਮ ਹੋਏਗਾ। ਔਰ ਇਹ ਲੰਗਰ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੋਵਾਂ ਵੱਲੋਂ ਜਿਹੜਾ ਹੈ ਹੁਣ। ਇੱਕ ਹੋਰ ਸਵਾਲ ਕਲਿਆਣ ਜੀ, ਕਿਉਂਕਿ ਇਸ ਦਫਾ ਦੁਨੀਆ ਭਰ ਤੋਂ ਜਿਹੜੀ ਸਾਡੇ ਸਿੱਖ ਭੈਣਾਂ ਭਰਾ ਹਨ ਉਹ 550ਵੀਂ ਤਕਰੀਬਾਤ ਤੇ ਆ ਰਹੇ ਹਨ। ਇਸ ਦੌਰਾਨ ਰਸ਼ ਬਹੁਤ ਜ਼ਿਆਦਾ ਹੋਏਗਾ, ਪਹਿਲੇ ਤੋਂ ਰਸ਼ ਬਹੁਤ ਜ਼ਿਆਦਾ ਹੋਏਗਾ। ਜਿਵੇਂ ਕਿ ਅਸੀਂ ਇਕੱਲੇ ਇੰਡੀਆ ਦੀ ਮਿਸਾਲ ਲਵੀਏ ਤੇ ਇੰਡੀਆ ਤੋਂ ਪਹਿਲੇ ਪਿਛਲੇ ਸਾਲ 3000 ਲੋਕਾਂ ਦਾ ਵੀਜ਼ਾ ਲੱਗਿਆ ਸੀ, ਇਸ ਦਫਾ 10,000 ਦਾ ਲੱਗ ਰਹੀ ਹੈ। ਔਰ ਇਸੇ ਤਰੀਕੇ ਨਾਲ ਪੂਰੀ ਦੁਨੀਆ ਤੋਂ, ਕਿਉਂਕਿ 550ਵਾਂ ਜਨਮ ਦਿਨ ਹੈ, ਇੱਕ ਬੜਾ ਇੰਪਾਰਟੈਂਟ ਜਾਂ ਅਹਿਮ ਦਿਨ ਹੈ ਤਕਰੀਬਾਤ ਦੇ ਵਾਸਤੇ। ਇਹਦੇ ਵਿੱਚ ਜਿਹੜਾ ਬਾਕੀ ਇੱਥੋਂ ਦਾ ਪਾਕਿਸਤਾਨੀ ਹੋਏਗਾ, ਜਿਹਦੇ ਵਿੱਚ ਮੁਸਲਿਮ ਹੈ, ਹਿੰਦੂ ਹੈ, ਕ੍ਰਿਸਚੀਅਨ ਹੈ, ਕਿਆ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਅਗਲੇ 2-3 ਦਿਨ ਤੋਂ ਇਹ ਤਕਰੀਬਾਤ ਸ਼ੁਰੂ ਹੋ ਜਾਣਗੀਆਂ, ਇਹਦੇ ਵਿੱਚ ਉਹਨਾਂ ਦੇ ਆਉਣ 'ਤੇ ਕੋਈ ਖਾਸ ਪਾਬੰਦੀ ਲਾਈ ਗਈ ਹੈ ਜਾਂ ਉਹ ਵੀ ਆ ਸਕਦੇ ਨੇ ਪਹਿਲੇ ਦੀ ਤਰ੍ਹਾਂ? ਨਹੀਂ, ਇਸ ਵਾਰ ਥੋੜ੍ਹਾ ਜਿਹਾ ਸਖਤੀ ਹੈ ਸਰਕਾਰ ਵੱਲੋਂ, ਸਿਕਿਉਰਿਟੀ ਦੀ ਪੁਆਇੰਟ ਆਫ ਵਿਊ ਨਾਲ ਸਖਤੀ ਹੈ। ਆਉਣ ਜਾਣ ਦੇ ਵਾਸਤੇ ਉਹਨਾਂ ਨੇ ਖਸੂਸੀ ਪਾਸ ਇਸ਼ੂ ਕੀਤੇ ਹਨ, ਜਿਹੜਾ ਕਿ ਪਹਿਲੇ ਵੀ ਪਾਸ ਇਸ਼ੂ ਹੋ ਜਾਂਦੇ ਸੀ, ਈਜ਼ੀਲੀ ਆ ਜਾ ਸਕਦਾ ਸੀ। ਲੇਕਿਨ ਇਸ ਵਾਰ 550 ਸਾਲਾ ਜਿਹੜੇ ਪਾਕਿਸਤਾਨ ਸਰਕਾਰ ਵੱਲੋਂ ਸਿਕਿਉਰਿਟੀ ਦੇ ਬੜੇ ਕਰੜੇ ਪ੍ਰਬੰਧ ਕੀਤੇ ਗਏ ਨੇ। ਔਰ ਇਸ ਤੋਂ ਇਲਾਵਾ ਜਿਹੜੇ ਹੈ ਨੇ ਕਿ ਕੋਈ ਵੀ ਪੰਜਾਬੀ ਹੋਣ ਦੇ ਬਿਨਾਂ ਦੇ ਉੱਤੇ ਪਹਿਲੇ ਆ ਜਾ ਸਕਦਾ ਸੀ, ਲੇਕਿਨ ਇਸ ਵਾਰੀ ਉਹਨਾਂ ਨੂੰ ਖਸੂਸੀ ਪਾਸ ਔਰ ਡੀਜੀ ਨਾਦਰਾ ਵੱਲੋਂ ਇੱਕ ਜਿਹੜਾ ਹੈ ਇੱਥੇ ਕਾਊਂਟਰ ਲਾਇਆ ਜਾਏਗਾ। ਔਰ ਜਿਹੜਾ ਦੂਜੇ ਧਰਮ ਦਾ ਬੰਦਾ ਹੋਏਗਾ ਉਹਦੀ ਬਕਾਇਦਾ ਫਿੰਗਰ ਦੇ ਨਾਲ ਚੈੱਕ ਵੈਰੀਫਿਕੇਸ਼ਨ ਹੋਏਗੀ। ਔਰ ਅੱਧਾ ਤੋਂ ਪੌਣਾ ਘੰਟਾ ਜਿਹੜਾ ਹੈ ਉਹ ਕਿਸੇ ਵਾਸਤੇ ਵੀ ਹੈ, ਜਿਹੜਾ ਵੀ ਅੰਦਰ ਆਏਗਾ ਉਹ ਅੱਧੇ ਤੋਂ ਪੌਣਾ ਘੰਟਾ ਜਿਹੜਾ ਹੈ ਉਹਦੇ ਵਾਸਤੇ ਵੈਰੀਫਿਕੇਸ਼ਨ ਵਾਸਤੇ ਲੱਗੇਗਾ। ਠੀਕ ਹੈ। ਅੱਛਾ, ਇੱਕ ਹੋਰ ਜਿਹੜਾ ਇੱਕ ਖਾਸ ਇੱਥੇ ਨਗਰ ਕੀਰਤਨ ਜਿਹੜਾ ਹੁੰਦਾ ਹੈ, ਉਹਦਾ ਜਲੂਸ ਅਸੀਂ ਕਹਿ ਲਈਏ, ਨਗਰ ਕੀਰਤਨ ਕਹਿ ਲਈਏ, ਉਹਦੇ ਬਾਰੇ ਕੁਝ ਦੱਸੋ ਕਿ ਉਹਦੀ ਤਕਰੀਬ 12 ਦੀ ਦਿਨ ਨੂੰ ਹੈ ਔਰ ਉਹ ਕਿੱਥੇ ਤੱਕ ਹੈ। ਉਹਦੇ ਵਾਸਤੇ ਨਨਕਾਣਾ ਦੇ ਚੂੰਕਿ ਮੁਸਲਿਮ ਕਮਿਊਨਿਟੀ ਵੀ ਨਾਲ ਹੁੰਦੀ ਹੈ ਔਰ ਬੜੀਆਂ ਗਲੀਆਂ ਸਜੀਆਂ ਹੀ ਹੁੰਦੀਆਂ, ਬੜਾ ਖੂਬਸੂਰਤ ਨਜ਼ਾਰਾ ਹੁੰਦਾ। ਉਹਦੇ ਬਾਰੇ ਇਸ ਦਫਾ ਕੋਈ ਉਸ ਤੋਂ ਵੱਧ ਕੇ ਕੰਮ ਹੋ ਰਿਹਾ ਹੈ? ਕਿਹੜੇ ਲੋਕ ਉਹਦੇ ਵਿੱਚ ਸਾਂਝ ਪਾ ਰਹੇ ਨੇ ਇੱਥੋਂ ਦੇ ਨਨਕਾਣਾ ਦੇ ਵਸਨੀਕ, ਜਾਂ ਕਿ ਇਸੇ ਤਰੀਕੇ ਨਾਲ ਗਵਰਨਮੈਂਟ ਉਹਨੂੰ ਹੋਰ ਕਿਤਨਾ ਬਿਹਤਰ ਕਰ ਰਹੀ? ਅੱਛਾ, ਜਿਹੜਾ ਨਗਰ ਕੀਰਤਨ ਦਾ ਤਾਲੁਕ ਹੈ, ਇਹ ਤਾਲੁਕ ਜਿਹੜਾ ਹੈ ਸਿੱਖ ਧਰਮ ਨਾਲ ਨਹੀਂ ਹੁੰਦਾ।
ਇਹ ਓਵਰਆਲ ਜਿਹੜਾ ਹੈ ਇਹਦਾ ਤਾਲੁਕ ਜਿਹੜਾ ਹੈ ਪੰਜਾਬੀਆਂ ਨਾਲ ਤਾਲੁਕ ਹੁੰਦਾ ਹੈ, ਕਿਉਂਕਿ ਬਾਬਾ ਨਾਨਕ ਜਿੰਨੇ ਸਿੱਖ ਧਰਮ ਵਾਲਿਆਂ ਨੂੰ ਉਸ ਤੋਂ ਵੱਧ ਕੇ ਪੰਜਾਬੀ ਇਹਨੂੰ ਪਿਆਰ ਕਰਦੇ ਨੇ, ਔਰ ਐਜ਼ ਏ ਪੰਜਾਬੀ ਜਿਹੜਾ ਹੈ ਉਹਨਾਂ ਦਾ ਲਿਟਰੇਚਰ ਜਿਹੜਾ ਹੈ ਉਸ ਨੂੰ ਉਹ ਮਹਾਨਤਾ ਦਿੰਦੇ ਨੇ, ਜਿਹੜਾ ਮੇਰੇ ਖਿਆਲ ਹੈ ਕਿਸੇ ਨੂੰ ਵੀ ਉਹ ਮਹਾਨਤਾ ਨਹੀਂ ਬਿਲਕੁਲ ਮਿਲਦੀ। ਬਿਲਕੁਲ। ਤੇ ਨਗਰ ਕੀਰਤਨ ਜਿਹੜਾ ਹੈ ਸਵੇਰੇ ਤਕਰੀਬਨ 12 ਵਜੇ ਦੇ ਟਾਈਮ ਜਿਹੜਾ ਹੈ ਉਹ ਨਨਕਾਣਾ ਸਾਹਿਬ ਦੇ ਵਿੱਚ ਪਹਿਲੇ ਤਕਰੀਬ ਹੋਏਗੀ, ਉਸ ਤੋਂ ਬਾਅਦ ਨਗਰ ਕੀਰਤਨ ਸ਼ੁਰੂ ਹੋਏਗਾ। ਨਗਰ ਕੀਰਤਨ ਪੱਟੀ ਸਾਹਿਬ, ਬਾਲੀਲਾ, ਤੰਬੂ ਸਾਹਿਬ, ਮਾਲਜੀ ਸਾਹਿਬ, ਕਿਆਰਾ ਸਾਹਿਬ ਇਹਨਾਂ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਫਿਰ ਵਾਪਸ ਨਨਕਾਣਾ ਸਾਹਿਬ ਜਿਹੜੇ ਮੇਨ ਅਸਥਾਨ ਦੇ ਉੱਤੇ ਆਏਗਾ। ਸੋ ਇਹ ਉਹਦੇ ਵਿੱਚ ਰਾਹ 'ਚ ਚੱਲਦਿਆਂ ਨਨਕਾਣਾ ਸਾਹਿਬ ਦੇ ਵਸਨੀਕ ਪਹਿਲੇ ਵੀ ਫੁੱਲ ਛੁੱਲ ਸਿੱਟਦੇ ਹੁੰਦੇ ਸੀ ਨਗਰ ਕੀਰਤਨ ਦੇ ਉੱਤੇ, ਖਾਸ ਤੌਰ ਤੇ ਪੁਰਾਣੀ ਰਵਾਇਤ ਜਿਵੇਂ ਚੱਲੀ ਜਾਂਦੀ, ਖਾਸ ਤੌਰ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਲਕੀ ਹੈ ਉਹ ਜਿਸ ਵੇਲੇ ਜਾਂਦੀ ਹੈ ਤੇ ਉਸ ਦੇ ਉੱਤੇ ਗੁਲਬਾਸ਼ੀ ਕਰਦੇ ਨੇ। ਸੋ ਇਸ ਵਾਰ ਕੁਝ ਜ਼ਿਆਦਾ ਹੀ ਜਿਹੜੇ ਸਾਡੇ ਨਨਕਾਣਾ ਸਾਹਿਬ ਦੇ ਵਸਨੀਕਾਂ ਨੇ ਉਹਨਾਂ ਨੇ ਕੁਝ ਜ਼ਿਆਦਾ ਇੰਤਜ਼ਾਮ ਕੀਤਾ ਹੋਇਆ, ਗਲੀਆਂ ਵੀ ਸਜ ਗਈਆਂ ਨੇ, ਰੋਡ ਕਾਰਪੇਟ ਰੋਡ ਵੀ ਬਣ ਗਏ ਨੇ, ਔਰ ਬਹੁਤ ਖੂਬਸੂਰਤੀ ਦੇ ਤਰੀਕੇ ਨਾਲ ਹੱਥਾਂ ਕਿ ਇਸ ਵਾਰੀ ਇੱਕ ਮੁਸਲਿਮ ਭਰਾ ਵੱਲੋਂ ਰੈੱਡ ਕਾਰਪੇਟ ਵਿਛਾਇਆ ਜਾਏਗਾ ਸਾਰੇ ਗੁਰਦੁਆਰਿਆਂ ਤੱਕ, ਤਾਂ ਕਿ ਕਾਰਪੇਟ ਰੋਡ ਦੇ ਉੱਤੇ ਰੈੱਡ ਕਾਰਪੇਟ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਈ ਜਾਏਗੀ। ਬਹੁਤ ਖੁਸ਼ੀ ਦੀ ਗੱਲ ਹੈ ਜੀ।